तेरी जेह्ड़ी गल्ल पुछना है भई मेरे प्यो दा नां ही लाल दीन ठीक है ते लाल दीन दे प्यो नां ही खुशी माउंद। ठीक है अच्छा अगे साडे पिंड दे नाल लैंदे वाले रजवाल आ ठीक है रजवाल दे अगे लैंदे वाले रामगढ़ खिरड़ी ठीक है जिथे अजकल तहसील दसदन बनी है। ठीक है अच्छा अगे साडे ਜਿਹੜਾ ਇਹਨਾਂ ਦਾ ਪਿੰਡ ਆ ਉਹ ਸਾਡੇ ਪਿੰਡ ਤੋਂ ਦੱਖਣ ਆ। ठीक है ਦੱਖਣ ਆ ਗਿਆ। ਅੱਛਾ ਅੱਗੇ ਕੁਲੀਆਂ ਆ ਗਈਆਂ ਸਿੱਖਾਂ ਦੀਆਂ ਸਿੱਖੀਆਂ ਦੇ ਸਿੱਖਾਂ ਦੀਆਂ ਕੁਲੀਆਂ ਦੇ ਨਾਲ ਤੁਹਾਡਾ ਪਿੰਡ ਆ ਚੱਕ ਬਵਰਾਲ ਰਾਂਬੇ ਰਾਂਦਾ। ਫੇਰ ਆਪਣੇ ਪਿੰਡ ਦਾ ਨਾਂ ਦੱਸਿਓ। ਆਪਣੇ ਪਿੰਡ ਦਾ ਆਹੋ ਕੇਸ਼ੋ ਕਮੋਰ ठीक है ठीक है ਕੇਸ਼ੋ ਕਮੋਰ ਮਨਾਸਾਂ ਦਾ। ठीक है ਅੱਛਾ ਅੱਛਾ ਪਿੰਡ ਵਿੱਚ ਖੂਹ ਕਿੰਨੇ ਕੁ ਸਨ ਪਿੰਡ 'ਚ? ਹੈਂ ਖੂਹ ਹਾਂਜੀ ਖੂਹ ਸਾਡੇ ਪਿੰਡ 4 ਖੂਹ ਵਗਦੇ ਹਨ। ਅੱਛਾ 4 ਖੂਹ ਵਗਦੇ ਹਨ ਤੇ ਬਾਕੀ 2 ਖੂਹ ਹਨ ਨਾ ਜਿਹੜੇ ਉਹ ਉਸ ਵਾਦਾ ਪਾਣੀ ਆਉ ਪੀਣ ਲਈ ਸਾਫ ਪਾਣੀ ਵਾਲੇ ਪਾਣੀ ਪੀਣ ਲਈ ਤੇ ਉੱਥੋਂ ਵੀ ਪੀਂਦੇ ਹਨ ਪਰ ਜੋ ਨਾਲ ਵਗਦੇ ਵੀ ਹਨ। ਠੀਕ ਹੈ ਅੱਛਾ ਤੁਸੀਂ ਅੱਛਾ ਉਹਨਾਂ ਖੂਹਾਂ ਦੇ ਨਾਂ ਕੀ ਸਨ ਵੀ ਕਿਹਦਾ ਖੂਹ ਕਹਿਲਾਉਂਦਾ ਸੀ? ਖੂਹਾਂ ਨਾਲ ਕੀ ਸੀ? ਉਹ ਨਾਂ ਕੀ ਖੂਹ ਦਾ ਕਿਹਦੇ ਨਾਂ ਦੇ ਖੂਹ ਨਿਕਲੇ ਬਣੇ ਦੇ ਸੀ? ਉਹ ਦੱਸਾਂ ਜਿਹੜੇ ਉਹਨਾਂ ਦੇ ਨਾਂ ਨੇ ਉਹ ਸਾਡੇ ਪਿਛਲੇ ਨੇ ਜਿਹੜੇ ਉਹਨਾਂ ਦੇ ਪੰਜਾਰੀ ਕੁਝ ਨਾਲ ਰਲ ਕੇ ਉਹ ਕਾਰੋਬਾਰ ਕਰਦੇ ਹਨ। ਜੀ ਜੀ ਉਹ ਹੁੰਦਿਆਂ ਨੇ ਪੈਸੇ ਦੇ ਉਦੋਂ ਪੈਸੇ ਨਹੀਂ ਸਨ। ਉਹ ਮੇਰੇ ਪਿਓ ਦਾ ਤੇ ਤਾਏ ਦਾ ਨਾਂ ਸੀ ਤੇ ਬਾਬੇ ਦਾ ਨਾਂ ਸੀ ਆਲਾਦੀਨ ਕਰਮਲਾਈ ਤੇ ਗਾਮੂ ਤੇ ਲਾਲਦੀਨ ਤੇ ਦੀਨਾ। ਠੀਕ ਹੈ ਇਹ ਉਹਨਾਂ ਦੇ ਪੰਜਾਰੀ ਹਨ। ਉਹਨਾਂ ਨੂੰ ਸਾਂ ਤੇ ਅੱਗੇ ਇੱਕ ਆ ਗਿਆ ਮੀਆਂ ਸੈਨੇ ਦਾ। ਠੀਕ ਹੈ ਉਹ ਉਹਨਾਂ ਦਾ ਕੱਲੇ ਦਾ ਖਵਾਉਂਦਾ ਸੀ। ਠੀਕ ਹੈ ਮਾਮਦੀਨ ਸੈਨਾ ਮੁਨਸ਼ੀ। ਅੱਛਾ ਅੱਗੇ ਇੱਕ ਆ ਗਿਆ ਉਹ ਮੀਆਂ ਕੀਨੇ ਦਾ। ਠੀਕ ਹੈ ਉਹਦਾ ਵੀ ਕੱਲੇ ਦਾ ਖਵਾਉਂਦਾ ਸੀ। ਅੱਗੇ ਇੱਕ ਆ ਗਿਆ ਉਹ ਪੀਰ ਮਹੰਮਦ ਉਹਨਾਂ ਦਾ ਤੇ ਉਹਨਾਂ ਦਾ ਵੀ ਕੱਲਿਆਂ ਦਾ। ਅੱਛਾ ਅੱਗੇ ਇੱਕ ਖੂਹ ਆ ਜਿਹੜਾ ਉਹ 5 ਪੀਰਾਂ ਦਾ ਸਾਰੇ ਲੋਕਾਂ ਦਾ ਸਾਂਝਾ। ਠੀਕ ਹੈ 5 ਖੂਹ। ਪਿੰਡ ਵਿੱਚ ਬਾਗ ਕਿੰਨੇ ਕੁ ਸਨ? ਬਾਗ ਹਾਂਜੀ ਕਿਹਦਾ ਬਾਗ ਸੀ ਉਹ? ਬਾਗ ਬੂਟੇ ਹਸਨ ਇਹ ਅੰਬਾਂ ਦੇ ਇੱਕ ਸਾਰੇ ਇੱਕੋ ਬਾਗ ਸੀ ਪਿੰਡ ਵਿੱਚ। ਬਾਕੀ ਘਰਾਂ 'ਚ ਬੂਟੇ ਲਾਏ ਦੇ ਲੋਕਾਂ ਉਹ ਲੱਗ ਨੇ ਜਿਹੜੀ ਬਾਗ ਵਾਲੀ ਗੱਲ ਆ। ਤੇ ਬਾਕੀ 5 ਪੀਰ ਉੱਥੇ ਬਾਗ ਬੜਾ ਵੱਡਾ ਕਿਹਦਾ ਬਾਗ ਸੀ ਉਹ? ਪਿੰਡ ਦੇ ਸਾਰੇ ਪਿੰਡ ਦੇ ਸਾਂਝੇ ਉਹ ਸਾਰੇ ਪਿੰਡ ਦੇ ਸਾਂਝੇ 5 ਪੀਰ ਆ। ਠੀਕ ਹੈ ਤੇ ਉਹ ਬੜਾ ਵੱਡਾ ਚੰਗੀ ਖਵਾਉਂਦੀ ਬੜਾ ਵੱਡਾ ਬਾਗ ਖਵਾਉਂਦਾ। ਠੀਕ ਹੈ ਪਿੰਡ ਦਾ ਲੰਬੜਦਾਰ ਕੌਣ ਸੀ ਉਸ ਟਾਈਮ? ਉਸ ਵੇਲੇ ਲੰਬੜਦਾਰ ਮੌਲਵੀ ਹੀ ਤੇ ਸਰਵਰਾ ਅੱਗੇ ਦਿੱਤਾ ਦਾ ਸੀ ਪੀਰ ਮਹੰਮਦ ਨੂੰ। ਅੱਛਾ ਕਿੰਨੀਆਂ ਕੁ ਮਸੀਤਾਂ ਹਾਂ ਪਿੰਡ 'ਚ? ਇੱਕੋ ਮੌਲਵੀ ਦਾ ਕੀ ਨਾਂ ਸੀ? ਮੌਲਵੀ ਇੱਥੇ ਮੇਰਾ ਖਿਆਲ ਆ ਇਸਮਾਈਲ ਸੀ। ਉਹਨੂੰ ਅਜੇ ਇੰਨੇ ਦੇ ਕਰੀਬ ਨਹੀਂ ਆਇਆ ਸਾਂ। ਆਦੇ ਕੋਲ ਥੋੜੇ ਤਾਂ ਹੋ ਗਏ। ਮੌਲਵੀ ਹੀ ਨਾ ਜਿਹੜਾ ਪਿੰਡ ਵਿੱਚ ਕੋਈ ਸਕੂਲ ਵਗੈਰਾ ਸੀ? ਹਾਂ ਨਹੀਂ ਨਾ ਸਕੂਲ ਰਾਮਗੜ੍ਹ ਗਏ ਸਾਡੇ ਪਿੰਡ ਦੇ ਆਲੇ ਦੁਆਲੇ ਛਿੰਦੇ ਉਸ ਵੇਲੇ ਇੰਨੀ ਗੱਲ ਸੀ ਗੌਰਮੈਂਟ ਪੈਸੇ ਦਿੰਦੀ ਸੀ ਮਾਸਟਰਾਂ ਨੂੰ। ਹਾਂਜੀ ਫਿਰ ਮਾਸਟਰ ਬੱਚਿਆਂ ਨੂੰ ਪੈਸੇ ਦਿਓ ਤੇ ਗਜਾਓ। ਅੱਛਾ ਤੇ ਉਹ ਪੜ੍ਹਾਉਂਦੇ ਨੇ ਇੱਧਰੋਂ ਲਾ ਕੇ ਜਾ ਕੇ ਲੋਕ ਪੜ੍ਹੇ ਦੇ ਨੇ। ਕੋਈ ਫੀਸ ਨਹੀਂ ਕੋਈ ਕਿਹੜੀ ਤਹਿਸੀਲ ਸੀ ਪਿੰਡ? ਤਹਿਸੀਲ ਕਿਹੜੀ ਲੱਗਦੀ ਸੀ ਪਿੰਡ ਨੂੰ ਤੇ ਜ਼ਿਲ੍ਹਾ ਕਿਹੜਾ ਲੱਗਦਾ ਸੀ? ਤਹਿਸੀਲ ਉਦੋਂ ਲੱਗਦੀ ਸਾਨੂੰ ਸਾਂਬਾ ਹਾਂਜੀ ਤੇ ਜ਼ਿਲ੍ਹਾ ਜੰਮੂ। ਅੱਛਾ ਠੀਕ ਹੈ ਪੱਬੀ ਆ ਜਿਹੜੀ ਦੇਵਕ ਹੈ ਨਾਲੋਂ ਦੀ ਆਈ ਆ। ਅੱਛਾ ਲਾਗੇ ਉਹਦੀ ਅੱਗੇ ਬਸਾਤਰ ਨਾਲ ਰਲਦੀ ਆ ਪਾਣੀ ਹੁੰਦਾ ਸੀ ਤੇ ਬਸਾਤਰ ਤੇ ਉਹ ਦੇਵਕਾ ਨਾਂ ਉਹਦਾ ਦੇਵਕਾ। ਤੇ ਇੱਕ ਜਿਹੜਾ ਚੋਰ ਸੀ ਨਾ ਉਹ ਰਜਵਾਲ ਦੇ ਤੇ ਕੇਸ਼ੋ ਦੇ ਵਿੱਚ ਨਾਲੋਂ ਦੀ ਰਜਵਾਲ ਦੇ ਨਾਲੋਂ ਨਹੀਂ ਆਇਆ ਤੇ ਕਿਸੇ ਸਾਡੀ ਪਿੰਡ ਦੀ ਜ਼ਮੀਨ ਵਿੱਚੋਂ ਆਇਆ। ਆ ਨਾਲਾ ਨਖਨਾਲ ਵਾਲਾ ਤੇ ਅੱਗੇ ਕਿੰਗਰਿਆਂ ਵਾਲਾ। ਅੱਛਾ ਇਹ ਨਾਲਾ ਲੱਗ ਆਲਾ ਸਾਡੇ ਪਿੰਡ ਤੇ ਰਜਵਾਲ ਦੇ ਚੜ੍ਹਦੇ ਤੇ ਸਾਡੇ ਤੋਂ ਲੈਂਦੇ। ਠੀਕ ਹੈ
ਤੇ ਕੋਈ ਮੇਲਾ ਵਗੈਰਾ ਹੁੰਦਾ ਸੀ ਪਿੰਡ 'ਚ? ਹਾਂ ਪਿੰਡ 'ਚ ਕੋਈ ਮੇਲਾ ਵਗੈਰਾ ਹੁੰਦਾ ਸੀ? ਮੇਲੇ ਦੀ ਗੱਲ ਕਰਨਾ ਉਹ ਹਰ ਪਿੰਡ ਸਿੰਘਾਂ ਦੀਆਂ ਹਰ ਪਿੰਡ ਠੀਕ ਹੈ। ਉਹ ਜਵਾਨ ਹਨ ਉਹਨਾਂ ਨੂੰ ਖੇਡਣ ਦਾ ਤਾਂ ਫਨ ਦਾ ਨੱਚਣ ਦਾ ਸ਼ਾਰਾਂ ਦਾ ਚਾਅ ਸੀ। ਤੇ ਕੋਈ ਵੱਡਾ ਪਹਿਲਵਾਨ ਕਿਸੇ ਦਾ ਨਾਮ ਦੱਸੋ ਹੁਣ। ਜਿਹੜਾ ਵੱਡਾ ਸੀ ਨਾ 18 ਸਾਲ ਮਾਦੇ ਉਹ ਨਾਮ ਮੌਲੂ ਸੀ। ਮੌਲਵੀ। ਮੌਲੂ ਅੱਛਾ ਅੱਛਾ ਲੰਬਰਦਾਰ ਵੀ ਉਹ ਸੀ। ਠੀਕ ਹੈ। ਤੇ ਤੇ ਉਹ ਅੱਗੇ ਸਰਬਰਾ ਬਣਾ ਇੱਕ ਨਾਂ ਤੇ ਪਤਾ ਬਾਲਾ ਸੀ ਦਾ ਨਾ ਠੀਕ ਹੈ। ਹਿੰਦੂ ਅੱਛਾ ਤੇ ਇੱਕ ਨਾਂ ਬ੍ਰਿਜ ਇਹੋ ਜਿਹਾ ਨਾਂ ਸੀ ਦਾ। ਤੇ ਵਾਲਾ ਸਾਹਿਬ ਦੀ ਜ਼ਮੀਨ ਕਿੰਨੀ ਕੁ ਸੀ ਉੱਥੇ? ਸਾਡੀ ਜਗ੍ਹਾ 100 ਕਿੱਲਾ 100 ਕਿੱਲਾ। ਤੇ 100 ਤੋਂ ਕੋਈ ਘੱਟ ਸੀ ਉਧਰ ਦੁਨੀਆ ਘੱਟ ਹੀ ਤੇ ਰਕਬਾ ਬੜਾ ਸੀ ਜੰਗਲ ਬਹੁਤ ਸਾਰਾ ਤੇ ਸਾਡੀ ਆਪਣੀ 100 ਕਿੱਲਾ ਜ਼ਮੀਨ ਸੀ। ਦੋ ਜੋਗਾ ਰੱਖੀ ਦੀਆਂ ਬਾਕੀ ਬਾਣ ਲਈ ਦਿੱਤੀ ਦੀ ਸੀ। ਠੀਕ ਹੈ। ਤੇ 4 ਤੇ ਟਕੇ ਹਨ। ਅੱਛਾ। ਤੇ ਨਹੀਂ ਸਾਡੀ ਮੌਜੂਦਗੀ ਮੈਂ ਕੋਈ ਨਹੀਂ ਗਾਈਆਂ ਵੇਚਦਾ ਹਾਂ ਤੇ ਡੰਗਰਾਂ ਦਾ ਕੋਈ ਕੀ ਪਤਾ ਹੁੰਦਾ ਕਿਸੇ ਵੇਲੇ ਵੱਧ ਹੋ ਜਾਂਦੇ ਕਿਸੇ ਵੇਲੇ ਘੱਟ ਹੋ ਜਾਂਦੇ। ਉਸ ਵੇਲੇ ਕਰੀਬਨ 4 ਢੱਗੇ ਹਨ ਤੇ ਜੋ ਦੁਨੀਆ ਦੀ ਫਸਲ ਆ ਉਹ ਹੁੰਦੀ ਹਰ ਚੀਜ਼ ਹਰ ਫਸਲ ਆ ਜਿਹੜੀ ਮਸਰ ਜੌਂ ਚਨੇ ਸਰੂਆਂ ਚੋਰੀਆਂ ਕਿਹੜੀ ਚੀਜ਼ ਗਿਣ ਕੇ ਦੱਸਣੀਆਂ ਬਾਜਰੇ ਮਕਈਆਂ ਕਾਲਣੇ ਸੁਆਖੀਆਂ ਉਹ ਕਿਉਂ ਵੇ ਬਾਹੂ ਦੱਸ ਕਿਹੜੀ ਚੀਜ਼ ਗਿਣ ਕੇ ਦੱਸਣੀਆਂ ਉਹਦੇ ਕੁਝ ਵੀ ਨਹੀਂ ਕੀਮਤ ਨਹੀਂ ਪੁੱਛ ਉਹਦੇ ਕੋਈ ਹਿਸਾਬ ਨਹੀਂ ਕੀਮਤ ਵਾਲੀ ਕਿਹੜੀ ਗੱਲ ਕਰਨਾ ਰੁਪਈਏ ਦੀ ਗਾਂ ਵੇਚ ਗਈ ਆ ਸੂਈ ਦੀ ਸਵਾ ਰੁਪਈਏ ਦੀ ਉਧਰ ਆਦਾ ਸੀਨਾ ਇਸ ਕਰੋੜਾ ਗੱਲ ਕਰਦਾ ਰਿਹਾ ਤੇ ਮੈਨੂੰ ਕਾਲਾ ਨਹੀਂ ਉਹ ਆਪਣਾ ਬੋਰੀ ਪਿੰਡੀ ਬੋਰੀਆ ਨੰਗੇ ਵਾਲਾ 5 ਰੁਪਈਆਂ ਦੀਆਂ 3 ਗਾਈਆਂ 2 ਸੂਈ ਦੀਆਂ ਤੇ 1 ਸੂਣ ਵਾਲੀ 6 ਡੰਗਰ ਬਣ ਗਏ 5 ਦੇ। ਬਾਬੇ ਨੇ ਮਰਚਾਂ ਲਾਈਆਂ ਨੇ 12 ਰੁਪਏ ਬੱਟੀ ਮਰਚਾਂ ਹਰੀਆਂ ਵਿਕੀਆਂ ਰੁਪਈਏ ਦੀਆਂ 12 ਵੱਟੀਆਂ ਰੁਪਈਏ ਦੀਆਂ 12 ਵੱਟੀਆਂ 12 ਵੱਟੀਆਂ ਰੁਪਈਏ ਦੀਆਂ ਉਮਰ 13-14 ਸਾਲ ਦੇ ਰੁਪਏ 13-14 ਸਾਲ ਹਾਂ ਕਰੀਬਨ ਅਸੀਂ ਪੜ੍ਹੇ ਦੇ ਨਹੀਂ ਨਾਲ ਜੇ ਪਰੇਸ਼ਾਨੀਆਂ ਦੀ ਗੱਲ ਕਰਨਾ ਨਾ ਜਿਸ ਦਿਨ ਆ ਗਏ ਉਸ ਦਿਨ ਪਰੇਸ਼ਾਨੀ ਹੋਈ ਆ ਦੁਨੀਆ ਨੂੰ ਜਦੋਂ ਉਧਰ ਕੋਈ ਪਰੇਸ਼ਾਨੀ ਨਹੀਂ ਹੈ ਬਿਲਾ ਵਜ੍ਹਾ ਨਾ ਕਿਸੇ ਨੇ ਗਾਲ ਕੱਢਣੀ ਆ ਨਾ ਕਿਸੇ ਨੇ ਪੁਲਿਸ ਵਾਲਿਆਂ ਖੜਨਾ ਨਾ ਕੋਈ ਲੈਣ ਨਾ ਦੇ ਪੁਲਿਸ ਵਾਲੇ ਉਹਨੂੰ ਖੜਦਿਆਂ ਇਹਨੇ ਗੁਨਾਹ ਕੀਤਾ ਵਾ ਉਹਨੂੰ ਨਹੀਂ ਛੱਡਣਾ ਜ਼ਮੀਨ ਦੇ ਥੱਲਿਓਂ ਕਰ ਲੈਣਾ ਸਮਾਨ ਤੇ ਉੱਤੋਂ ਲਾ ਲੈਣਾ ਬਾਕੀ ਕਿਸੇ ਜੀਵ ਨੂੰ ਨਹੀਂ ਪੁੱਛਣਾ ਤੇਰਾ ਜਿਹੜਾ ਬੋਡੀ ਟੇਢੀ ਦੇਖੀ ਦੀ ਆ ਤੁਸੀਂ? ਹਾਂਜੀ ਦੇਖੀ ਦੀ ਬਿਲਕੁਲ ਪਤਾ ਨਹੀਂ 2 ਵਾਰ ਜਾਂ 3 ਵਾਰ ਇਹ ਮੇਲਾ ਦੇਖਿਆ ਦਾ ਪਾਪ ਤੇ ਵਿੱਚ ਖੋਦੇ ਵਿੱਚ ਜਾਂਦੇ ਰਹੇ ਹੋ ਹਾਂ ਖੋਦੇ ਬਾਬੇ ਦੀ ਢੇਰੀ ਦੇ ਕੋਲ ਜਾਂਦੇ ਰਹੇ ਹੋ ਇਹ ਆਸੇ ਦਾ ਬਾਂਦੇ ਨਾਲ ਦੀ ਢੇਰੀ ਪਲਾਂ ਦੇ ਬੂਟੇ ਓਏ ਆਓ ਪੜਾ ਸਰੂਟ ਤੇ ਕੱਚੀ ਢੇਰੀ ਆਓ ਕੱਚੀ ਉਸ ਟਾਈਮ ਤੇ ਜਿਹੜੀ ਹੈ ਨਾ ਮੇਰੇ ਵਾਲੀ ਗੱਲ ਬਾਕੀ ਜੀਆਂ ਦਾ ਮੈਨੂੰ ਪਤਾ ਨਹੀਂ ਉਹ ਇਕੱਠੇ ਆ ਜਾਣਾ ਮੈਂ ਡੰਗਰ ਚਾਰਨ ਗਿਆ ਹਾਂ ਡੰਗਰ ਚਾਰਨ ਗਏ ਤੇ ਪਰਿਆ ਬੰਦਰਾਲ ਵਾਲੇ ਪਾਸੇ ਅੱਛਾ ਅਸੀਂ ਜਿਹੜੇ ਪਰਸੋ ਕੇ ਆਇਆ ਨਾ ਤੇ ਬੁੱਢੇ ਲੱਭੇ ਨੇ ਬੁੱਢੀਆਂ ਇਹ ਪੁਰਾਣੀਆਂ ਬੁੱਢੀਆਂ ਤੇ ਬੰਦੇ ਜਿਹੜੇ ਹਨ 2-4 ਉਹ ਵੀ ਪੁਰਾਣੇ ਆ ਸਾਡੇ ਨਾਲ ਦਾ ਜਾਂ ਜਵਾਨ ਕੋਈ ਨਹੀਂ ਲੱਭਾ ਅੱਗੇ ਸਾਡੇ ਸਾਹ ਸ਼ੇਖ ਖਲੋਤਾ ਸਾਡੇ ਬੁੱਗੇ ਦੇ ਵਿੱਚ ਉੱਥੇ ਜੇ ਰਹਿੰਦਾ ਸੀ ਸਾਡੇ ਬੁੱਗੇ ਦੇ ਵਿੱਚ ਦਾਗ ਲਾ ਕੇ ਤੇ ਮੈਂ ਅਸੀਂ ਤੌਰ ਭੁੱਲ ਗਏ ਪਰੇਸ਼ਾਨੀ ਵੀ ਬੰਦਾ ਸੀ ਵੀ ਹੈ ਨਾ ਨਿਆਣਾ ਲੱਭਦਾ ਪਿਆ ਨਾ ਸਾਡੇ ਨਾਂ ਦੇ ਲੱਭਦੇ ਪਏ ਨਾ ਤੇ ਨਾ ਜੀ ਲੱਭਦੇ ਪਏ ਨਾ ਮਜ਼ਾ ਕੀ ਹੋਈ ਆ ਉਹ ਜਿਹੜੇ ਮੈਂ ਘਰ ਪੁੱਜਾ ਡੰਗਰ ਵੇੜੇ ਜਾ ਬੜੇ ਨੇ ਤੇ ਪੀਰ ਉਹ ਸਾਂਸੀਏ ਸੁੰਦਰ ਸੀ ਉਹਦਾ ਨਾਂ ਉਹ ਡਾਂਗ ਲਾ ਕੇ ਖਲੋਤਾ ਵਾ ਮੈਨੂੰ ਆਖਦਾ
ਕੀ ਦੇਖਣਾ ਪਿਆ ਮੈਂ ਆਖਿਆ ਸਾਡੇ ਜੀ ਕਿੱਥੇ ਗਏ ਨੇ ਆਂਦਾ ਤੁਹਾਡੇ ਜੀ ਕੋ ਕੋਟ ਜੀ ਨਹੀਂ ਤਗੜਾ ਪਤਾ ਨਹੀਂ ਕੀ ਗੱਲ ਸੀ ਉਹਨੂੰ ਤੇ ਬਿਮਾਰ ਸੀ ਤੇ ਪਤਾ ਲੈਣ ਗਏ ਨੇ ਆਪੇ ਆ ਜਾਂਦੇ ਨੇ ਤੂੰ ਦੁੱਧਣੀ ਦੇ ਵਿੱਚ ਦੁੱਧ ਹੀ ਉੱਥੇ ਹੀ ਰੋਟੀ ਆ ਤੇ ਖਾ ਡੰਗਰ ਮੈਂ ਬਣਨਾ ਜਦੋਂ ਭੁੱਖ ਲੱਗੀ ਦੀ ਹੋਣੀ ਆ ਮੈਂ ਕਿਹਾ ਭੁੱਖ ਤੇ ਚੁੱਕ ਗਈ ਆ ਦੇਖ ਕੇ ਤੇ ਹੁਣ ਕੀ ਕਰਾਂ ਤੇ ਅੱਛਾ ਡੰਗਰ ਉਹ ਲਾ ਪਿਆ ਬਣਨ ਤੇ ਆਂਦਾ ਦੁੱਧ ਹੀ ਪੀ ਲਾ ਦੁੱਧ ਪੀਵਾ ਤੁਹਾਡਾ ਤੇ ਪੀ ਲਾ ਮੈਂ ਕੋਈ ਤੂੰ ਪੀ ਲਈ ਅੱਛਾ ਦੁੱਧ ਵੀ ਪੀਤਾ ਰੋਟੀ ਵੀ ਖਾਧੀ ਤੇ ਡੰਗਰ ਉਹਨ ਬਣ ਛੱਡਦਾ ਅੱਛਾ ਬਹਿ ਗਏ ਲਾਪਿਆ ਨੇਰਾ ਹੋਣ ਜੇ ਨੇਰਾ ਹੋਣ ਤੇ ਆਰਾਮ ਦਾ ਕੁੱਤਾ ਹਮੇਸ਼ਾ ਰੱਖਦੇ ਰਹੇ ਆ ਉਧਰ ਆਂਦੇ ਵੀ ਰੱਖਦੇ ਰਹੇ ਆ ਤੇ ਬੁੱਗੇ ਜੀ ਰਾਹ ਸੀ ਫਿਰ ਸ਼ਾਮ ਵੇਲੇ ਸਾਡੇ ਪਿੰਡ ਦੇ ਲੋਕ ਸ਼ਿਕਾਰੀ ਜਾਣਾ ਉਹਨਾਂ ਬਾਹਰ ਨਿਕਲਣਾ ਤੇ ਕੁੱਤੇ ਦੀ ਬੋਲਣਾ ਜਿਹੜਾ ਕੁੱਤੇ ਦਾ ਕੰਮ ਆ ਉਹ ਕਹਿੰਦੇ ਸੱਟ ਮਾਰੀ ਉਹਦੇ ਤੇ ਉਹ ਅੰਦਰ ਮਾਰੀ ਜਾਣਾ ਦਿਨੇ ਤੇ ਸ਼ਾਮ ਵੇਲੇ ਉਹਨੇ ਬਾਹਰ ਨਿਕਲਣਾ ਉਹ ਜੰਦਰਾ ਵੱਜਿਆ ਦਾ ਤੇ ਕੁੱਤਾ ਅੰਦਰ ਆਏ ਨਿਰਾਜ ਹੋ ਗਿਆ ਮੈਨੂੰ ਆਖਦਾ ਭਈ ਇਹਦੇ ਬੜੀ ਆਵਾਜ਼ ਆ ਰਹੀ ਹੋਣਗੀਆਂ ਤੂੰ ਰਾਤ ਕੇ ਜਾ ਕੱਢੇਗਾ ਕੁੱਤੇ ਤੇ ਟੌਂਕਣਾ ਹੀ ਆ ਤੇ ਮੈਂ ਆਖਿਆ ਮੈਂ ਹੁਣ ਕੀ ਕਰਾਂ ਚਾਬੀ ਲੈ ਕੇ ਤੇ ਉਹਨੇ ਘਰ ਦੇ ਤੇ ਮੈਂ ਆਖਿਆ ਜਾ ਕੱਢਾਂ ਮੈਨੂੰ ਆਖਦਾ ਜੇ ਤੂੰ ਕੁੱਤਾ ਕੱਢਣਾ ਤੇ ਮੈਂ ਤੈਨੂੰ ਕੱਢ ਦਿੰਦਾ ਮੈਂ ਆਖਿਆ ਤੂੰ ਕਿਸ ਤਰ੍ਹਾਂ ਕੱਢੇਗਾ ਇਹ ਜੰਦਰਾ ਤੋੜੇਗਾ ਜਾਂ ਭੁੱਗਾ ਤੋੜੇਗਾ ਜਾਂ ਕੰਧ ਪਾੜੇਗਾ ਇਹੋ ਤੇਰੇ ਮਸਲੇ ਨੇ ਕੱਢਣ ਦੇ ਮੈਨੂੰ ਆਂਦਾ ਵੀ ਨਾ ਮੈਂ ਕੰਧ ਪਾੜਨਾ ਤੇ ਨਾ ਮੈਂ ਜੰਦਰਾ ਤੋੜਨਾ ਨਾ ਮੈਂ ਭੁੱਗਾ ਤੋੜਨਾ ਤੂੰ ਆਖੇ ਤੇ ਕੁੱਤਾ ਤੈਨੂੰ ਕਰ ਦੇਣਾ ਮੈਂ ਇਹ ਗੱਲ ਆਖੀ ਵੀ ਜਦੋਂ ਜੰਦਰਾ ਵੀ ਬਚਾਉਂਦਾ ਭੁੱਗਾ ਵੀ ਬਚਾਉਂਦਾ ਕੰਧ ਵੀ ਬਚਾਉਂਦਾ ਤੇ ਕੁੱਤਾ ਕੱਢੇਗਾ ਕਿਹੜੇ ਚੱਲਾਂ ਮੈਂ ਕੱਢ ਹਾਂ ਜਦੋਂ ਮੈਂ ਆਖਿਆ ਵੀ ਕੱਢ ਤੇ ਕਰ ਗਿਆ ਆਪਣੇ ਕਰ ਗਿਆ ਆਦੇ ਦੇ ਕੁੰਗੇ ਚਾਬੀਆਂ ਦੇ ਕੁੰਜੀਆਂ ਦੇ ਕਿਰਾਇਆ ਤਾਰਾਂ ਦੇ ਭਰੇ ਦੇ ਅੱਜ ਤਾਂ ਸਾਰੇ ਮੁਲਕ ਦੀਆਂ ਕੁੰਜੀਆਂ ਨੇ ਤੇ ਆਉਂ ਕਰਕੇ ਬਾਂਹ ਦੇ ਪਾ ਕੇ ਲਾ ਆਣ ਕੇ ਆਉਂ ਕਰਕੇ ਜੰਦਰਾ ਦੇਖਿਆ ਜਿਹੜੀ ਚਾਬੀ ਸਾਡੇ ਜੰਦਰੇ ਨੂੰ ਲੱਗਦੀ ਉਹ ਹੀ ਫੜੀ ਆ ਚਾਬੀ ਨਹੀਂ ਵੱਜਦੀ ਅੱਛਾ ਉਹ ਚਾਬੀ ਫੜ ਕੇ ਤੇ ਜੰਦਰਾ ਖੋਲਿਆ ਜਿਹੜੇ ਤੇ ਕੱਢ ਕੇ ਵਿੱਚ ਜੰਦਰਾ ਤੇ ਕੁੰਡਾ ਲਾਇਆ ਤੇ ਬੁਗਾ ਖੋਲਿਆ ਤੇ ਕੁੱਤਾ ਬਾਹਰ ਆ ਗਿਆ ਤੇ ਫਿਰ ਉਹਨਾਂ ਬੁਗਾ ਮਾਰਿਆ ਤੇ ਜੰਦਰਾ ਮਾਰਿਆ ਤੇ ਮੈਨੂੰ ਬਗਲਾ ਤੋਂ ਚੁੱਕ ਕੇ ਨਾ ਤੇ ਆਂਦਾ ਲਾ ਦੇਖ ਲਾ ਬੱਚਾ ਦਾ ਖੁੱਲਾ ਤੇ ਮੈਂ ਆਪਣੇ ਦਿਲ ਚ ਆਖਿਆ ਬਈ ਐਵੇਂ ਲੋਕ ਜੰਦਰੇ ਮਾਰਦੇ ਨੇ ਜਿਉਂ ਇੱਕ ਚਾਬੀ ਇਹਨੂੰ ਦਿੰਦੇ ਨੇ ਤੇ ਇੱਕ ਚਾਬੀ ਮਾਰ ਕੇ ਜੰਦਰਿਆ ਲਿਆਉਂਦਾ ਫਿਰ ਘਬਰਾਈ ਨਹੀਂ ਜਿੱਥੇ ਤੁਹਾਡੇ ਕਾਰਜ ਹੋਣਗੇ ਮੈਂ ਤੈਨੂੰ ਉੱਥੇ ਪਜਾ ਕੇ ਆਵਾਂਗਾ ਤੇ ਉਹ ਬੜੇ ਸਵੇਰੇ ਆਪੇ ਆ ਜਾਂਦੇ ਨੇ ਅੱਛਾ ਅੱਲਾ ਕਰੇ 4 ਕਾਰਜ ਚਮਿਆਰਾਂ ਦੇ ਹਨ ਉਸ ਵੇਲੇ ਬਾਅਦ ਦਾ ਪਤਾ ਨਹੀਂ ਕਿੰਨੇ ਕਹਿਣਾ 4 ਘਰ ਚਮਿਆਰਾਂ ਦੇ ਤੇ 4 ਹੀ ਘਰ ਜਵਾਇਆਂ ਦੇ ਬਾਕੀ ਤਰਖਾਨਾਂ ਦੇ ਤੇ ਦੁਆਰਾਂ ਦੇ ਦੋ ਆ ਵੀ ਦੱਸੀ ਆ ਚਮਿਆਰਾਂ ਨੇ ਜਿਹੜੇ ਇੱਕ ਉਹਨਾਂ ਦਾ ਉਹ ਤਰਾਪਰਾ ਇੱਕ ਨਾ ਬਾਨੀ ਇੱਕ ਨਾ ਕਾਲੂ ਇੱਕ ਨਾ ਲੱਛੋ ਜਿਹੜੇ ਅੱਗੇ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਗੱਲ ਉਹਨਾਂ ਦੇ ਵੀ ਨਾਂ ਪੁੱਛਦਾ ਉਹ ਵੀ ਦੱਸੋ ਇੱਕ ਨਾ ਗਰੀਬ ਇੱਕ ਨਾ ਤੇਜੋ ਇੱਕ ਨਾ ਉਹਦਾ ਨਾਂ ਫਿਰੇ ਕਰਾ ਪੱਲਾ ਚਾਨੋ ਅੱਛਾ ਅੱਛਾ ਤੇ ਜਿਹੜੇ ਹਨ ਲੋਹਾਰ ਇੱਕ ਨਾ ਗਲੋਦੂ ਇੱਕ ਨਾ ਗਰੀਬ ਉਹ ਦੋ ਪਿਓ ਪੁੱਤਰ ਅੱਗੇ ਆ ਗਿਆ ਇੱਕ ਰਸੀਲਾ ਤੇ ਇੱਕ ਵੇਲਾ ਉਹ ਵੀ ਦੋ ਪਿਓ
ਇਹ ਦੋ ਭਰਾ ਹਨ ਬਸ ਕੀ ਹੈ ਨਾ ਤੇ ਇੱਕ ਦਾ ਪੁੰਨੂ ਇੱਕ ਨਾਮ ਮੰਨੂ ਅੱਛਾ ਅੱਗੇ ਉਹਨਾਂ ਦਾ ਪੁੱਤਰ ਇੱਕ ਦੇਵੀ ਦਿੱਤਾ ਇੱਕ ਦਾ ਦੇਵੀ ਦਿੱਤਾ ਇੱਕ ਦਾ ਨਾਤਾ ਦੇਵੀ ਦਿੱਤਾ ਸੀ ਜਿਹੜਾ ਉਹ ਗਨਾਹ ਲੜ ਕੇ ਉਹ ਮਰ ਗਿਆ ਸੀ ਅੱਛਾ ਫਿਰ ਅੱਗੇ ਆ ਗਿਆ ਵਿਸਾਖੀ ਸਾਡੇ ਜੱਦੀ ਸੇਬ ਹੀ ਉਹਦੇ ਨਾਲ ਵਿਸਾਖੀ ਵਾਲੇ ਨਾਲ ਕੇ ਤੋਲ ਵਾਲੇ ਨਾਲ ਸੇਬ ਨਿਮੰਦਰ ਜਦੋਂ ਭੰਗੜਾ ਜਾਂਦਾ ਸੀ ਨਿਮੰਦਰ ਜਾਂਦਾ ਸੀ ਸਾਰੀ ਦੁਨੀਆ ਦੇ ਨਿਮੰਦਰ ਆਉਂਦੇ ਇੱਧਰ ਨੂੰ ਜਾਂਦੇ ਹਨ ਆਰਾਮਗੜ੍ਹ ਜਾਂਦੇ ਰਹੇ ਲਾਗੇ ਸਾਰੇ ਉੱਥੇ ਜਾਂਦੇ ਰਹੇ ਅੱਜ ਆਣ ਕੇ ਇੱਧਰ ਆਣ ਕੇ ਕੀ ਪੁੱਛਣਾ ਰਹਿਣ ਤੇ ਪੁੱਛਣ ਵਾਲੀ ਗੱਲ ਲਟੇਰੇ ਲਾ ਲੂਗੇ ਤੇ ਬੜੀਆ ਰੋਜੀ ਦਿੰਦਾ ਪਿਆ ਅੱਲਾ ਇਹ ਕੋਈ 19 ਹਾਂ ਕੋਈ ਇੱਥੇ ਕਿੰਨੀ ਆ ਟੋਟਲ ਕਰੀਬਨ 20 ਕਿੱਲੇ ਤੋਂ ਥੋੜੀ ਜਿਹੀ ਘੱਟ ਹੈ ਹਾਂ 21 ਕਿੱਲੇ ਅੱਬੂ ਕਹਿ ਰਿਹਾ 21 ਕਿੱਲੇ ਮੈਂ ਅੱਛੇ ਹੀ ਆਣ ਕੇ ਗਿਆ ਦਰਮਾਨ ਕਿਹੜੇ ਪਿੰਡ ਸ਼ਾਦੀ ਹੋਈ ਸੀ ਅੱਗੇ ਆ ਕੋਟ ਹੋਈ ਹੈ ਤੇ ਕਿੰਨੇ ਕ ਬੰਦੇ ਬਰਾਤ ਤੇ ਗਏ ਸਨ ਗਿਰੇ ਨਹੀਂ ਕਰੇ ਆਣ ਗਿਰੇ ਹੀ ਜਾਂਦੇ ਅੰਦਾਜ਼ਾ ਨੇ ਦੱਸੋ 100 ਲਾਲਾ 150 ਲਾਲਾ ਤੇ ਕੋਈ ਯਾਦ ਹੈ ਕਿ ਬਰਾਤ ਨੂੰ ਕੀ ਖਿਲਾਇਆ ਸੀ ਉਹਨਾਂ ਨੇ ਕੋਈ ਯਾਦ ਹੈ ਕੀ ਕਿ ਖਿਲਾਇਆ ਸੀ ਬਰਾਤ ਨੂੰ ਹਾਂ ਬਰਾਤ ਜੀ ਤੂੰ ਗਈ ਸੀ ਕੀ ਖਿਲਾਇਆ ਬਣਾਇਆ ਕੀ ਕਰਾਂਦੇ ਨੇ ਉਦੋਂ ਪਹਿਲਾਂ ਫਰੀਆ ਹੁੰਦਾ ਰਿਹਾ ਘਿਓ ਤੇ ਮਿੱਠਾ ਸ਼ੱਕਰ ਲਾਲਾ ਸਾਡੀ ਸਵਾਲ ਪਹਿਲਾਂ ਦੀ ਸ਼ੱਕਰ ਸੀ ਫਿਰ ਖੰਡ ਬਣ ਗਈ ਤੇ ਘਿਓ ਇੱਕ ਫਰੀਆ ਉਹਦਾ ਤੇ ਨਾਸ਼ਾ ਜਿਹੜਾ ਉਹ ਲੱਡੂ ਤੇ ਸ਼ੱਕਰ ਕਿਉਂਕਿ ਬਾਬੂ ਤੇ ਫਿਰ ਬਣ ਗਏ ਭਠੋਰੂ ਤੇ ਸ਼ੱਕਰ ਨਾਸ਼ਤਾ ਤੇ ਇੱਕ ਪਰੀਆ ਰੋਟੀ ਜਿਹੜੀ ਇੱਕ ਪਰੀਆ ਮਿੱਠਾ ਤੇ ਇੱਕ ਲੂਣਾ ਅੱਛਾ ਦੇਸ਼ ਦਾ ਨਾਮ ਤੇ ਤੁਸੀਂ ਕਾਹ ਤੇ ਬੈਠੇ ਸੀ ਜਦੋਂ ਬਰਾਤ ਤੇ ਗਏ ਹੋ ਹਾਂ ਜਿਹੜਾ ਹੁੰਦਾ ਨਾ ਬਿਆਨ ਵਾਲਾ ਉਹਨੂੰ 4 ਦਿਨ ਘੋੜੀ ਤੇ ਭਾਵੇਂ ਕਿਸੇ ਦੀ ਹੋਏ ਉਹਨੂੰ ਵੀ ਲਿਆ ਕੇ ਆਖਣਾ ਲੈ ਮੁੰਡੇ ਨੂੰ ਚਾਲ ਲਓ ਆਪੂ ਦਿੰਦੇ ਸਨ ਤੇ ਜਿਹਦੀ ਨਹੀਂ ਉਹਨੂੰ ਤੁਰਦੇ ਜਾਣਾ ਸ਼ਾਦੀ ਜਦੋਂ ਸਾਡੇ ਨੰਬਰ ਆ ਗਏ ਨੇ ਉਹਨੂੰ ਦਿਹਾੜੀ ਦੇ ਆ ਗਏ ਨੇ ਪਹਿਲੇ ਹਨ ਜਿਹੜੇ ਲੋਕ ਉਹ ਰਾਤ ਰਹਿੰਦੇ ਰਹਿਣਾ ਜਿਹੜਾ ਜੇ ਭਗਤ ਪੁੱਛਿਆ ਨਾ ਭਗਤਾਂ ਨੂੰ ਪੁੱਛਿਆ ਤੇ 47 ਨੂੰ ਪਹਿਲਾਂ ਵਕਤ ਚੰਗਾ ਉਹ ਚੰਗਾ ਉਹ ਤੇ ਸਿਰ ਪੈ ਭਾਵੇਂ ਰਾਜ ਅੰਗਰੇਜ਼ ਹੀ ਤੇ ਉਹਦੇ ਸਾਡੇ ਵੱਲ ਗੁਜ਼ਾਰਾ ਸੀ ਬਣਾ ਸੀ ਉਹ ਤੇ ਨਿਸਾਫ ਉਹ ਤੇ ਭੇਜਿਆ ਹੀ ਹੈ ਨਿਸਾਫ ਆਪਣੇ ਮੌਕੇ ਆਪਣੇ ਦਿਖਣੇ ਦੀ ਬਾਤ ਹੈ ਸਾਡੇ ਪਿੰਡ ਇੱਕ ਮੁੰਡੇ ਨੇ ਲੌਂਗ ਲਾ ਲਿਆ ਕਿ ਬੁੱਢੀ ਦਾ ਤੇ ਜਿਉਂ ਛੱਪਾ ਸੱਤੀ ਵੀ ਨਹੀਂ ਜਾ ਕੇ ਕਾਬੂ ਆ ਗਿਆ ਜਦੋਂ ਕਾਬੂ ਆ ਗਿਆ ਤੇ ਉਹਨੇ ਆਖਿਆ ਲਿਆ ਹਾਂ ਲੌਂਗ ਭਾਈ ਉਹਦੇ ਕੋਲ ਲੌਂਗ ਲਿਆ ਤੇ ਮਾਈ ਨੂੰ ਦਿੱਤਾ ਜਿਹੜਾ ਲਾਇਦਾ ਸੀ ਤੇ 7 ਮਹੀਨੇ ਬੱਧਾ ਅੱਛਾ ਉਹਦਾ ਨਿਸਾਫ ਉਹਦੇ ਕੋਈ ਪਰੇਸ਼ਾਨੀ ਨਹੀਂ ਸੀ ਜਿੱਥੇ ਚੀਜ਼ ਪਈ ਆ ਤੂੰ ਆਣ ਕੇ ਚੁੱਕੇ ਆ ਉਹਦੇ ਫਲੇ ਨਾਲ ਗਾਂਦੇ ਰਹੇ ਆ ਰਾਜਰ ਵੀ ਆਣ ਕੇ ਫਲੇ ਨਾਲ ਗਾਂਦੇ ਰਹੇ ਆ ਇਹ 5-7 ਸਾਲ ਹੋਇਆ ਲਿਖਦੇ ਇਹ ਤਿਆਰ ਹੋਈਆਂ ਮਸ਼ੀਨਾਂ ਸਿਰਾਂ ਤੇ ਢੋਣੀਆਂ ਤੇ ਇਕੱਠੀਆਂ ਕਰਨੀਆਂ ਇੱਕ ਸਾਰੇ ਫਿਰ ਉੱਥੇ ਫਲੇ ਬਣਾਣੇ ਤੇ ਫਿਰ ਫਲਿਆਂ ਨਾਲ ਗਾਣੀਆਂ ਅੱਛਾ ਸ਼ਬਦ ਕੋ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਪਾਕ ਤੁਹਾਨੂੰ ਸਿਹਤ ਦੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨੇ ਆ ਕਿ ਤੁਹਾਨੂੰ ਅੱਲਾਹ ਪਾਕ ਸਿਹਤਮੰਦ ਰੱਖੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫਿਰ ਚੱਕਰ